2-3 ਬੰਦੇ ਨੇ ਮਰਵਾਇਆ ਸੀ ਸਾਡੇ ਪਿੰਡ ਦੀਆਂ। ਇੱਕ ਕਤਲ ਕੌਰ ਜਨਾਨੀ ਸੀ, ਉਹ ਮੇਰੇ ਨੰਬਰਦਾਰ ਨਹੀਂ। ਇੱਕ ਉਹਦਾ ਮੁੰਡਾ ਸੀ ਨਾਲ ਗਰਨਾਮੀ, ਉਹ ਖੜਕੇ ਚਾਲੇ ਟੁੱਟ ਜਾਣ, ਗਰਨਾਮੀ ਇੱਥੇ ਰਹਿ ਜਾਏਗਾ, ਇਹ ਨੰਬਰਦਾਰ ਹੋ ਜਾਏਗਾ, ਜ਼ਮੀਨ ਦੀ ਬਾਬਾ ਸੀ। ਇੱਕ ਅਸਲ ਕੌਰ ਤੇ ਮਾਮਦਨ ਮਾਛੀ ਤੇ ਬੂਟਾ ਨਾਈ ਸੀ, ਤੇ ਇਹ ਇਸ ਤਰ੍ਹਾਂ ਚਸਕਾਰ ਸਾਰੇ ਨੇ। ਇੱਕ ਕਸਰਾ ਮਹਿਰ ਸੀ, ਇਹਨੇ 2-3 ਬੰਦੇ ਮਰਵਾਏ ਸਨ ਨਾ। ਚੰਗੇ ਭੈੜੇ ਸਾਰਿਆਂ ਚ ਹੁੰਦੇ ਮਜ਼ਮਾ ਚ। ਇੱਕ ਬਾਬਾ ਫੁੱਲਦਾ, ਇੱਕ ਕਤਰ ਕੌਰ ਮਰੀ ਹੈ ਗੋਰੇ ਵਾਲੇ ਖੂਹ ਤੇ। ਅੱਛਾ। ਬਾਕੀ ਕੋਈ ਕਤਲ ਨਹੀਂ ਹੋਇਆ ਸਾਡੇ ਪਿੰਡ। ਅੱਛਾ। ਇੱਕ ਲਾਭ ਸਿੰਘ ਹੋਇਆ ਸੀ ਉੱਥੇ ਮੋਗੇ ਦੇ। ਮੋਗੇ ਤੇ ਕਿਹੜੇ ਤੇ? ਉਹ ਕਿਸ ਮਾਰਿਆ ਸੀ? ਉਹ ਵੀ ਮਰਾਲੀ ਵਾਲੇ ਖੱਬੇ ਕੇ ਵਾਲਿਆਂ ਮਾਰਿਆ। ਵਡੇਰਾ ਸੀ, ਬਿਲਕੁਲ ਵਡੇਰਾ। ਖੱਬੇ ਕੀ ਉਹਦੀ ਜਿਹੜੀ ਬੱਚੀ ਸੀ ਨਾ ਕਸਰ ਕੌਰ ਦੀ, ਉਹ ਤੇ ਲਾਲ ਕੀਤੀ ਸੀ। ਕਸਰ ਕੌਰ ਨੇ ਬੁਰਾ ਭਲਾ ਕਰ ਕੇ ਫਿਰ ਉਹਨੂੰ ਮਾਰ ਦਿੱਤਾ। ਇਹ ਸਾਨੂੰ ਪਤਾ ਨਾ ਮਾਮਜੀ ਮਾਛੀ ਨੇ ਅੱਜ ਕੱਲ੍ਹ ਛੋੜ ਕੇ ਨਾ ਸਵੀਰ ਹੈ ਤੇ ਆਖਣ ਕਿ ਮਾਮਜੀ ਨਾਲ ਮੇਰਾ ਨਿਕਾਹ ਕਰਨਾ ਹੈ। ਉਹ ਆਖਣ ਕਿ ਮੈਂ ਨਹੀਂ ਨਿਕਾਹ ਕਰਨਾ। ਇਸ ਲਈ ਗਿਆ ਤੇ ਇਹ ਮਾਮਜੀ ਮੈਂ ਲੈ ਆਈ ਮਾਛੀ ਤੇ ਉਹਨੂੰ ਮਰਵਾ ਛੱਡਿਆ। ਉਹ 3 ਸਿੱਖ ਆਏ ਹਨ ਸੀ। ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਖਵਾਈ ਸੀ। ਮੇਰੀ ਮਾਂ ਮਰ ਗਈ ਸੀ, ਨਿੱਕੀ ਨਿੱਕੀਆਂ ਭੈਣਾਂ ਸਨ ਤੇ ਸਿਰ ਤੇ ਗੱਲ ਕੋਈ ਨਹੀਂ ਸੀ। ਆਪਣੇ ਹੱਥਾਂ ਨਾਲ ਮੈਂ ਰੋਟੀ ਪਕਾ ਕੇ ਜਾਨੇ ਨਾਈ ਉਹਨਾਂ ਨੂੰ ਖਵਾਈ ਸੀ। ਉਹ ਸਰਦਾਰਾਂ ਨੂੰ? ਆਹ ਸਿੱਖਾਂ ਨੂੰ। ਆਹੋ। ਮੰਜੀ ਮੈਂ ਡਾਹਤੀ ਵਿਛਾਤੀ, ਕੋਈ ਚਰਦੇ ਵਾਲੇ ਚੌਲ ਪਕਾਏ, ਨਾਲ ਮਾਂਹ ਦੀ ਦਾਲ ਪਕਾਈ, ਹੋਰ ਕੋਈ ਨਾ ਗੋਸ਼ਤ ਨਾ ਆਂਡੇ ਨਾ ਕੋਈ ਸ਼ੈ ਨਹੀਂ, ਮਾਂਹ ਦੀ ਦਾਲ ਤੇ ਚੌਲ ਮਿੱਠੇ ਨਾ ਰੋਟੀ। ਤੁਸੀਂ ਸਹੀ ਉਹਨਾਂ ਨੇ ਕੀਤੀ ਕਿ ਇਹ ਸਾਡੇ ਪਿੰਡ ਦੇ ਇੱਥੋਂ ਗਏ। अस्सलाम वालेकुम। चढ़दा पंजाब लैंदा पंजाब, मैं तुहाडा वीर मुहम्मद तनवीर। तुसीं वेखदे पे हो यूट्यूब चैनल मेरा पिंड मेरा पंजाब। नाज़रीन, तुहानूं पता है असीं ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਵੱਖ-ਵੱਖ ਪਿੰਡਾਂ 'ਚ ਵੀਡੀਓ ਬਣਾਉਂਦੇ ਹਾਂ, ਉੱਥੋਂ ਦੇ ਕਿਸੇ ਵਸਨੀਕ ਬਜ਼ੁਰਗ ਦਾ ਇੰਟਰਵਿਊ ਵੀ ਕਰੀਦਾ ਤੇ ਤੁਹਾਨੂੰ ਪਿੰਡ ਵੀ ਵਿਖਾਉਂਦੇ ਹਾਂ। ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਹ ਪਿੰਡ ਹੈ ਜੀ ਜਾਜੋ ਕੇ, ਜ਼ਿਲ੍ਹਾ ਗੁਜਰਾਂਵਾਲਾ। ਇੱਥੋਂ ਦੇ ਵਸਨੀਕ ਬਜ਼ੁਰਗ ਨਾਲ ਗੱਲਬਾਤ ਸਾਂਝੀ ਕਰਾਂਗੇ, ਨਾਲ ਪਿੰਡ ਵਿਖਾਉਂਦੇ ਹਾਂ ਤੁਹਾਨੂੰ। ਉਹਨੂੰ ਪੁੱਛਦੇ ਹਾਂ ਕਿ ਇੱਥੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਹਨ, ਤੇ ਜਿਹੜੇ ਬਾਬੇ ਦਾ ਅਸੀਂ ਇੰਟਰਵਿਊ ਕੀਤਾ ਉਹ ਇਸੇ ਪਿੰਡ ਦਾ ਵਸਨੀਕ ਹੈ, ਇੱਥੋਂ ਦਾ ਹੀ ਰਹਿਣ ਵਾਲਾ 1947 ਤੋਂ ਪਹਿਲਾਂ ਦਾ। ਉਹਦੇ ਨਾਲ ਸਾਰੀ ਗੱਲਬਾਤ ਤੁਹਾਡੇ ਰੂਬਰੂ ਰੱਖਣੀ ਆ, ਤੁਹਾਡੇ ਸਾਹਮਣੇ ਸਾਰੀ ਗੱਲਬਾਤ ਸਾਂਝੀ ਕਰਨੀ ਬਜ਼ੁਰਗਾਂ ਨਾਲ। ਤੇ ਆਓ ਚੱਲੀਏ ਬਾਬੇ ਯਾਰਾਂ ਕੋਲ, ਉਹਨਾਂ ਦੀ ਹਵੇਲੀ ਵਿੱਚ, ਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰੀਏ, ਪੁੱਛੀਏ ਤੇ ਕਿਹੜੇ ਤੁਹਾਡੇ ਬੇਲੀ ਸਿੱਖ ਸਰਦਾਰ ਰਹਿੰਦੇ ਤੇ ਕਿੰਨਾ ਤੋਂ ਜਾਣਨਾ, ਤੇ ਉਹਨਾਂ ਦੇ ਘਰ-ਬਾਰ ਕਿੱਥੇ ਸਨ ਤੇ ਖੂਹ ਪੈਲੀਆਂ ਉਹਨਾਂ ਦੀ ਕਿੱਥੇ, ਸਾਰੀਆਂ ਗੱਲਾਂ 47 ਪਹਿਲਾਂ ਵਾਲੀਆਂ ਜਿਹੜੀਆਂ ਸਾਡੇ ਜ਼ਿਹਨ 'ਚ ਨੇ, ਸਾਰੀਆਂ ਸਵਾਲ ਉਹਨੂੰ ਬਾਬੇ ਨਾਲ ਕਰਨੇ ਆ। ਤੇ ਇਹ ਬਾਬਾ ਜੀ ਮਿਲ ਗਏ ਸਾਨੂੰ, ਤੇ ਆਓ ਬਾਬਾ ਜੀ ਨਾਲ ਬਹਿ ਕੇ ਬਰਾਮਦੇ 'ਚ ਗੱਲਬਾਤ ਸ਼ੁਰੂ ਕਰਨੇ ਆ। ਨਾਂ ਕੀ ਤੁਹਾਡਾ? ਮੁਹੰਮਦ ਬਸ਼ੀਰ। ਬਾਪ ਦਾ ਨਾਂ ਕੀ ਹੈ? ਮੁਹੰਮਦ ਯਾਰ। ਕੌਮ ਕਿਹੜੀ ਹੈ? ਤੇਲੀ। ਉਮਰ ਕਿੰਨੀ ਸੀ ਜਿੱਦਣ ਪਾਕਿਸਤਾਨ ਬਣਿਆ? ਹੈ ਸੀ ਮੇਰੇ 8-10 ਸਾਲ ਹੋ ਗਏ ਜੀ। 8-10 ਸਾਲ ਉਮਰ ਸੀ ਤੁਹਾਡੀ। ਤੇ ਕਿਸੇ ਪਿੰਡ ਦੇ ਬੰਦੇ ਦਾ ਨਾਂ ਜਾਣਦੇ ਹੋ ਜਿਹੜੇ ਇੱਥੋਂ ਛੱਡ ਕੇ ਟੁਰ ਗਏ ਨੇ? ਸਿੱਖ? ਹਾਂਜੀ। ਆਹੋ ਜੀ, ਵੇਲੇ ਜਾਣ ਲਈ ਆ। ਜਾਣੋ, ਉਹਨਾਂ ਦਾ ਨਾਂ ਲਵੋ। ਕਿਹਦਾ ਲੈਂਦੇ ਹੋ? ਬਲਕਾਰਾ ਸਿੰਘ। ਕਿਹੜੇ ਖੂਹ ਤੇ ਇਹਦੀ ਜ਼ਮੀਨ ਸੀ? ਉਹ ਬਲਕਾਰਾ ਸਿੰਘ ਹੁੰਦਾ ਸੀ ਮਾਨੇ ਵਾਲੇ। ਤੇ ਭਾਗ ਸਿੰਘ ਵੀ ਮਾਨੇ ਵਾਲੇ ਸੀ। ਹਾਂਜੀ। ਤੇ ਆਪਣਾ ਟਾਲੀ ਵਾਲੇ ਕਿੱਦੀ ਸੀ ਭੋਏ? ਟਾਲੀ ਵਿੱਚ ਪਤਾ ਹੋਏ ਲੱਗੇ ਤਾਂ ਹੈ। ਅੱਛਾ। ਹਾਂ, ਚਲੋ ਨਹੀਂ ਯਾਦ ਤੁਹਾਨੂੰ। ਗੋਰੇ ਵਾਲੇ ਕਿੱਦੀ ਭੋਏ ਸੀ? ਤੇਜਾ ਸਿੰਘ, ਤਾਰਾ ਸਿੰਘ। ਨਹੀਂ, ਨਿਸ਼ਾਨ ਸਿੰਘ ਤੇ ਬੇਲਾ ਸਿੰਘ ਦੇ ਪੁੱਤਰ ਸਨ। ਨਿਸ਼ਾਨ ਸਿੰਘ ਤੇ ਆਪਣਾ ਮਾਣਾ ਸਿੰਘ, ਇਹ ਗੋਰੇ ਵਾਲੇ ਦੇ ਮਾਲਕ ਸਨ। ਇਹ ਬੇਲਾ ਸਿੰਘ ਦੇ ਪੁੱਤਰ ਸਨ। ਠੀਕ ਹੈ। ਹਾਂਜੀ, ਇਹ ਉਹਨਾਂ ਦਾ ਖੂਹ ਸੀ। ਤੇ ਤੂਤ ਵਾਲਾ ਨਵਾਂ ਕਿਹਦਾ ਸੀ? ਉਹ ਸੀ ਤੇਜਾ ਸਿੰਘ ਦਾ। ਤੂਤ ਵਾਲਾ ਮੇਰਾ ਖਿਆਲ ਨਵਾਂ ਤੇਜਾ ਸਿੰਘ ਦਾ ਸੀ। ਉਹ ਤੇਜਾ ਸਿੰਘ ਦਾ ਸੀ ਖੂਹ। ਦੋਵੇਂ ਜਿਹੜੇ ਖੂਹ ਸਨ ਉਹਨਾਂ ਦੇ। ਤੇ ਨੱਥਾ ਸਿੰਘ ਦਾ ਕਿਹੜਾ ਖੂਹ ਸੀ? ਨੱਥਾ ਸਿੰਘ ਦਾ ਕਿਹੜਾ ਖੂਹ ਸੀ? ਨੱਥਾ ਸਿੰਘ ਦਾ? ਆਹੋ, ਟਾਲੀ ਵਾਲਾ। ਨਹੀਂ, ਡੁੱਟਾ ਤੇ ਬਰਾਨ, ਅੱਧਾ ਉਤਲਾ ਮੁਸਤਕੀਮ ਵਾਲਾ। ਉਹਦਾ ਇੰਜ ਕਰ ਭੁੱਲ ਨਾ ਤੁਹਾਨੂੰ। ਅਸੀਂ ਮਗਰੋਂ ਜੰਮੇ ਆ, ਲੇਕਿਨ ਸਾਨੂੰ ਕੋਈ ਥੋੜਾ ਜਿਹਾ ਪਤਾ ਹੈ। ਤੁਸੀਂ ਪੜ੍ਹੇ ਲਿਖੇ ਹੋ, ਸਾਨੂੰ ਕੀ ਪਤਾ ਹੋ ਗਿਆ ਸੀ ਇਹਨੂੰ ਕਰਦੇ ਫਿਰੀ। ਸਾਨੂੰ ਕੋਈ ਬਿਰਲਾ ਟਾਮਾ ਕੋਈ ਯਾਦ ਹੋਇਆ? ਬਾਬਾ ਜੀ ਇਸ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਸੀ ਉਦੋਂ? ਨੱਥਾ ਸਿੰਘ ਸੀ ਨੰਬਰਦਾਰ। ਇੱਕ ਹੀ ਸੀ? ਇੱਕੋ ਹੀ ਨੰਬਰਦਾਰ। ਇੱਕੋ ਨੰਬਰਦਾਰ ਸੀ। ਹੁਣ ਵੀ ਇੱਕੋ ਹੀ ਨੰਬਰਦਾਰ ਹੈ। ਸਾਰੀ ਇਨਫੋਰਮੇਸ਼ਨ ਤਾਂ ਇਹਦੇ ਨਾਲ ਬਿਠਾਇਆ ਪਾਣਾ। ਕਿੰਨੇ ਕੁ ਘਰ ਸਨ ਸਿੱਖਾਂ ਦੇ ਇੱਥੇ? 6 ਘਰ ਸਨ। 6 ਘਰ ਸਨ ਜੀ? 6-7 ਘਰ। 6 ਨੇ ਹੋਣਗੇ, 7 ਹੋਣਗੇ। ਇੰਨੇ ਹੀ ਸਨ। 5-6 ਘਰ ਸਨ ਖੱਤਰੀਆਂ ਦੇ।
ਉਹ ਮੁਸਲਮਾਨ ਸਾਰੇ ਜਿਹੜੇ ਸਨ ਗੈਰ ਜ਼ਰਾਅਤ ਪੇਸ਼ਾ ਸਨ ਹਾਂਜੀ ਹਾਂ ਤੇ ਕਮਿਆਰ ਸਿੱਖ ਸਾਰੇ ਮਾਲਕ ਸਨ। ਕਮਿਆਰ ਤੇਲੀ ਆ ਮੋਟੇ ਮਾਲਕ ਸੀ ਪਾ ਮੋਟੇ ਮਾਲਕ ਸਨ। ਬਹੁਤ 100 150 ਪੌਣੇ 1200 ਏਕੜ ਦਾ ਖੂਹ ਚੀਆਂ ਘਰਾਂ ਦਾ ਸੀ। ਇੱਛੀਆਂ ਕਰਾਂ ਦਾ ਹਾਂਜੀ। ਉਹਨੇ 1200 ਪੌਣੇ 1200 ਪੌਣੇ 1300 ਇਹ ਸਾਰੇ ਖੂ ਇਹਨਾਂ ਦੇ ਜਿਹੜੇ ਤੁਸੀਂ ਅੱਗੇ ਦੱਸਣੇ ਜਿਨ੍ਹਾਂ ਸਾਰੇ ਖੂਹ ਇਹਨਾਂ ਦੇ ਸਨ। ਟੋਟਲ ਮਾਲਕ ਸਿੱਖ ਸਨ, ਮਜ਼ਾਰੇ ਸਾਰੇ ਮੁਸਲਮਾਨ ਸਨ। ਅੱਛਾ ਅੱਛਾ ਤਰਖਾਨ ਜਿਹੜੇ ਸਨ ਉਹ ਹਰਜੋਗੀ ਦੇ ਸਨ, ਉਹ ਸਿੱਖ ਸੀ। ਹਾਂ ਇੱਕ ਇੱਥੇ ਆਇਆ ਵੀ ਸੀ ਪਿਆਰਾ ਸਿੰਘ ਜਿਹਨੇ ਸਾਡਾ ਘਰ ਬਣਾਇਆ ਹੈ। ਨਿਸ਼ਾਨ ਸਿੰਘ ਤੇ ਮਾਣਾ ਸਿੰਘ ਦਾ ਬਣਾਇਆ, ਬੇਲਾ ਸਿੰਘ ਦੇ ਪੁੱਤਰਾਂ ਦਾ। ਉਹ ਮੇਰੇ ਕੋਲ ਆਇਆ, ਉਹ ਆ ਕੇ ਉਹਨੇ ਮੇਰੇ ਤੇ ਪਾਣੀ ਛਾਣੀ ਪੀਤਾ ਤੇ ਫਿਰ ਇਹਨਾਂ ਆਇਆ ਸੀ ਮਿਲਣ ਬਸ਼ੀਰ ਨਾਈ ਨੂੰ ਹਰਜੋਗੀ। ਇੱਥੇ ਵੀ ਆ ਗਿਆ ਸੀ, ਕਹਿੰਦਾ ਮੈਂ ਆਪਣੇ ਪਿੰਡ ਨੂੰ ਦੇਖਣਾ। ਮਸਜਿਦ ਦੀ ਫੋਟੋ ਲਈ, ਹੋਰ ਪਿੰਡ ਸਾਰਾ ਦੇਖਿਆ, ਆ ਕੇ ਪਾਣੀ ਛਾਣੀ ਪੀਤਾ, ਬੱਚਿਆਂ ਨੂੰ ਮਿਲਿਆ ਤੇ ਖਾਣਾ ਨਹੀਂ ਸੀ ਉਹਨੇ ਖਾਧਾ। ਕਹਿੰਦਾ ਮੇਰਾ ਬਸ਼ੀਰ ਨੇ ਪਕਾਇਆ, ਮੈਂ ਉੱਥੇ ਖਾਣਾ ਜਾ ਕੇ। ਅੱਛਾ ਅੱਛਾ ਹਾਂਜੀ, ਅੱਛੇ ਲੋਕ ਸਨ, ਅੱਛੇ ਇਹਨਾਂ ਦਾ ਵਰਤਾਅ ਸੀ, ਆਪੇ 'ਚ ਇਹਨਾਂ ਦੀ ਕੋਈ ਲੜਾਈ ਝਗੜਾ ਨਹੀਂ ਸੀ ਤੇ ਇਹ ਆਰਾਮ ਚੈਨ ਨਾਲ ਰਹਿੰਦੇ ਸਨ। ਸਿੱਖ ਜਿਹੜੇ ਸਨ ਉਹ ਵਾਈ ਨਹੀਂ ਸਨ ਕਰਦੇ ਤੇ ਮੁਸਲਮਾਨ ਉਹਨਾਂ ਨੂੰ ਵਾਈ ਕਰਕੇ ਹਿੱਸੇ ਤੇ ਦਿੰਦੇ ਸਨ। ਯਾਨੀ ਮਜ਼ਾਰੇ ਹਮ ਮੁਸਲਮਾਨ। ਮਜ਼ਾਰੇ ਸਨ ਤੇ ਕਿਤੇ ਕਿਤੇ ਠੇਕਾ ਸੀ, ਅੱਛਾ ਅੱਛਾ ਬਹੁਤੇ ਜ਼ਿਆਦਾ ਮਜ਼ਾਰੇ ਸਨ। ਬਟਾਈ ਜਿਹਨੂੰ ਕਹਿੰਦੇ ਵੀ ਹਿੱਸਾ ਦੇਣਾ, ਹਾਂ ਜੋ ਹੋਵੇ ਉਹਦੇ 'ਚ ਹਿੱਸਾ ਦੇਣਾ। ਠੇਕਾ ਕਹਿੰਦੇ ਨੇ ਬੰਨ ਕੇ ਵੀ 500 ਉਦੋਂ 5 ਕਿੱਲਾ ਠੇਕਾ ਸੀ ਚੱਲਦਾ, ਮੰਜੀ ਦੜੋਪੇ ਅੱਛਾ 5 ਕਿੱਲਾ ਚੱਲਦਾ ਸੀ। ਲੇਕਿਨ ਬਹੁਤੇ ਜ਼ਿਆਦਾ ਮਜ਼ਾਰੇ ਸਨ ਪਾਏ ਤੇ ਸਾਡਾ ਕੰਮ ਵੀ ਕਰੋ ਤੇ ਵਾਈ ਵੀ ਕਰੋ। ਸਰਦਾਰ ਜਿਹੜੇ ਸਨ ਕੋਈ ਕੰਮ ਨਹੀਂ ਸਨ ਕਰਦੇ ਸਿਵਾਏ ਆਪਣੀ ਇਬਾਦਤ ਤੋਂ ਤੇ ਵਿਹਲੇ ਬੈਠ ਤੋਂ। ਹੋਰ ਕੋਈ ਉਹਨਾਂ ਦਾ ਗੁਰਦੁਆਰਾ ਕਿੱਥੇ ਕਰਦੇ ਗੁਰਦੁਆਰਾ ਨਾਲ ਆ ਨਾਲ ਹੀ ਗੁਰਦੁਆਰਾ ਇੱਥੇ ਅੱਛਾ ਅੱਛਾ ਅਈ ਹੈ ਵੇ ਕੋਠੀ ਬਣੀ ਕੋਈ ਹੈ ਨਾ, ਆ ਰਾਜ ਗੁਰਦੁਆਰੇ ਦੇ ਦੇ ਅੱਗੇ ਕਿਸੋਂ ਕਰ ਲਈ ਆਪਣੀ ਗੁਰਦੁਆਰਾ ਕਾਇਮ ਹੈ ਲੇਕਿਨ ਉਹਦੇ ਵਿੱਚ ਘਰ ਨੇ। ਅੱਛਾ ਅੱਛਾ ਘਰ ਮਤਲਬ ਕਹੇ ਵਿੱਚ ਰਹਿਸ਼ ਹੈ। ਹਾਂਜੀ ਰਿਹਾਇਸ਼ ਹੈ। ਇਹ ਮਹਾਜਰ ਦੀ ਕਿਸੇ ਦੀ ਹੋਣੀ ਰਹਿਸ਼ ਨਾ ਉਧਰੋਂ। ਹਾਂ ਮਹਾਜਰਾਂ ਦੀ ਰਿਹਾਇਸ਼ ਹੈ। ਤੇ ਚਾਚਾ ਜੀ ਉਹਨਾਂ ਦੇ ਘਰ ਜਿਹੜੇ ਹਨ ਪੱਕੇ ਹੁੰਦੇ ਹਨ ਕੱਚੇ ਹੁੰਦੇ ਹਨ ਭਲਾ? ਗੁਰਦੁਆਰਾ ਪੱਕਾ ਸੀ ਤੇ ਸਿੱਖਾਂ ਦੇ ਘਰ ਪੱਕੇ ਸਨ, ਬਾਕੀ ਟੋਟਲ ਪਿੰਡ ਕੱਚਾ ਸੀ। ਅੱਛਾ ਸਿੱਖਾਂ ਦੇ ਪੱਕੇ ਸਨ, ਸਿੱਖਾਂ ਦੇ ਪੱਕੇ ਸਨ। ਬਾਕੀ ਕੱਚੇ। ਨੱਥਾ ਸਿੰਘ ਦਾ ਮਕਾਨ ਚੰਗਾ ਸੀ, ਬੇਲਾ ਸਿੰਘ ਦਾ ਮਕਾਨ ਚੰਗਾ ਸੀ ਤੇ ਸਾ ਤੁਹਾਡੇ ਵਾਲੇ ਮਾਰੇ ਜਿਸ ਦੇ ਉਹ ਨਿਸ਼ਾਨ ਸਿੰਘ ਦਾ ਸੀ ਨਾ। ਨਿਸ਼ਾਨ ਸਿੰਘ ਤੇ ਬੇਲਾ ਸਿੰਘ, ਮਾਣਾ ਸਿੰਘ ਮਾਣਾ ਸਿੰਘ ਮੇਰਾ ਸੀ ਬੇਲੇ ਸਿੰਘ ਦੇ ਪੁੱਤਰ ਸਨ। ਹਾਂ ਤੇ ਨੱਥਾ ਸਿੰਘ ਦਾ ਮਕਾਨ ਸੀ ਚਬਾਰੇ ਵਾਲਾ, ਤੁਹਾਡੇ ਵਾਲਾ ਚਬਾਰੇ ਵਾਲਾ ਉਹਦਾ ਸੀ ਨੱਥਾ ਸਿੰਘ ਦਾ ਜੀ ਆ ਜੀ ਆ। ਹੈ, ਹਾਂ ਉਹ ਵੀ ਪੱਕਾ ਸੀ। ਕੋਈ ਪੱਕਾ ਵਿੱਚ ਹੋਰ ਵੀ ਘਰ ਥੋੜੇ ਥੋੜੇ ਪੱਕੇ ਸਨ ਲੇਕਿਨ ਜ਼ਿਆਦਾ ਘਰ ਜਿਹੜੇ ਨੇ ਉਹ ਮੁਸਲਮਾਨਾਂ ਦੇ ਕੱਚੇ ਸਨ। ਹਾਂ, ਸਾਰੇ ਘਰ ਹੀ ਕੱਚੇ ਮੁਸਲਮਾਨ ਮੁਸਲਮਾਨਾਂ ਦੇ ਟੋਟਲ ਘਰ ਕੱਚੇ ਸਨ। ਹਾਂ ਕੋਈ ਸਿੱਖਾਂ ਦੇ 5-4 ਘਰ ਪੱਕੇ। ਕੋਈ ਪੱਕਾ ਨਹੀਂ ਸੀ ਕਿਸੇ ਦੇ ਸਹੀ ਹੈ ਬਾਬੇ। ਉਹ ਮੁਸਲਮਾਨਾਂ ਤੇ ਉਹਨਾਂ ਦੇ ਸਿੱਖਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਵਰਤੋਂ ਭਾਜੀ? ਬੜਾ ਚੰਗਾ ਸੀ, ਸ਼ਦੀ ਮਹਿਮਦ ਜਾਣਾ ਬੜਾ ਚੰਗਾ ਸੀ। ਨੌਂਦਰਾ ਭਾਜੀ ਕਮੀ ਨੂੰ ਬੜਾ ਚੰਗਾ ਸਮਝਦਾ ਹੈ। ਆਪ ਭੁੱਖੇ ਰਹਿਣ ਕਮੀ ਨੂੰ ਭੁੱਖਾ ਨਹੀਂ ਰਹਿਣ ਦੇਣਾ। ਇਹ ਤੁਸੀਂ ਆਪਣੀ ਅੱਖੀਂ ਕੰਨੀ ਵੀ ਸੁਣ ਲਿਆ। ਵੇਖਿਆ ਹਾਂ ਬੜਾ ਧਾਵਣ ਕਰਦੇ ਹਨ, ਬੜਾ ਧਾਵਣ ਕਰਦੇ ਹਨ। ਹਾਂ ਤਾਂ ਮੁਸਲਮਾਨ ਤੇ ਕੋਈ ਗੱਲਬਾਤ ਹੀ ਨਹੀਂ, ਇਹਦੇ ਆਪੋ ਆਪਣੇ ਢਿੱਡ ਵਾਲੇ ਨੇ, ਸੱਚੀ ਪੁੱਛਦੇ ਹੋਏ ਚੰਗੇ ਵਿੱਚ ਹੈ ਹੀ ਨੇ ਬਾਬੇ। ਉਹ ਹੈ ਨਹੀਂ, ਅੱਲਾ ਦੇ ਬੰਦੇ ਹੈ ਨਹੀਂ। ਹਾਂਜੀ ਹਾਂਜੀ ਸਾਰੀ ਦੁਨੀਆ ਇੱਕ ਜਿਹੀ ਨਹੀਂ, ਸਾਰੀ ਪੰਜੇ ਉਂਗਲਾਂ ਖੜੇ ਇੱਕ ਜਿਹੀਆਂ ਨੇ। ਹਾਂਜੀ ਚੰਗੇ ਮਾੜੇ ਹੁੰਦੇ ਨੇ ਸਾਰੇ ਮਤਲਬ। ਹਾਂ। ਸਹੀ ਹੈ। ਤੇ ਜਿਹੜੇ ਇੱਥੇ ਭਾਰਤ ਦਾ ਕਿਸੇ ਨੂੰ ਖੱਤਰੀ ਸਾਂ ਹਿੰਦੂ। ਕਿਸੇ ਨੂੰ ਵਿਆਹ ਪੈ ਜਾਏ ਤੇ ਸਾਰਾ ਪਾਰੋਂ ਨੇ ਚੁੱਕਣਾ ਹੈ। ਅੱਛਾ ਜੀ ਬਿਲਕੁਲ ਬਿਲਕੁਲ। ਕਿਤੇ ਕਾਬੂ ਕੂਬੂ ਆ ਜਾਂਦਾ ਬੰਦਾ, ਹਾਂਜੀ ਉਹਨੇ ਛੁਡਾ ਕੇ ਲੈਣਾ, ਹੋਰ ਕਿਸੇ ਨੇ ਛੁਡਾਣਾ ਸਿੱਖਾਂ ਨੇ। ਸਹੀ ਹੈ। ਹਾਂ ਯਾਨੀ ਮਾਲਕ ਉਹ ਸਨ ਉਸ ਟਾਈਮ। ਇੱਥੇ ਸਾਡੇ ਆੜੇ ਕਬਰਸਤਾਨ ਹੈ, ਇਹਦੇ ਨਾਲ ਝਗੜਾ ਪੈ ਗਿਆ ਅੱਛਾ ਸਿੱਖਾਂ ਨਾਲ। ਉਹ ਆਖਣ ਕਿ ਤੁਹਾਡੀ ਇੱਥੇ ਕਬਰ ਜਿਹੜੀਆਂ ਬਾਹਰ ਛੱਡੀਆਂ ਨੇ, ਅੱਛਾ ਤੁਹਾਡੇ ਨਾਲ ਥਾਂ ਨਹੀਂ ਹੈ। ਆ ਲੱਗੇ ਜ਼ੋਰ ਲਾਉਣ, ਆ ਲੱਗੇ ਜ਼ੋਰ ਲਾਉਣ, ਥਾਣਿਆਂ ਤੇ ਸਾਰੇ ਸੀਨਾ ਸੁਣਾ ਸੀ ਕਰ ਅੱਛਾ ਵੱਡੇ ਕਿਲੇ ਗਏ ਰਹੇ। ਉੱਥੇ ਬੰਦਾ ਬੜਾ ਤਗੜਾ ਸੀ। ਉਹ ਕੌਣ ਹੈ ਕਬਰਾਂ ਵਾਹਣ ਵਾਲਾ? ਮੁਸਲਮਾਨ ਦੀ ਕਬਰਾਂ ਬਾਹਰ ਵਿਖਾਏ, ਕਿਸ ਨੇ ਵਾਏਗਾ? ਇਹਨੇ ਜ਼ਮੀਨ ਆਖਰ ਜ਼ਮੀਨ ਅੱਲਾ ਦੀ, ਤੁਹਾਡੀ ਜ਼ਮੀਨ ਨਹੀਂ, ਬਲਕਿ ਮਰੋ ਨਾਲ ਲੈ ਜਾਓਗੇ। ਇਹ ਜ਼ਮੀਨ ਦੀ ਇਹਨਾਂ ਦੀ ਵਸੋਂ ਬਣੀ ਹੈ, ਇਹਨਾਂ ਦੀ ਵਸੋਂ ਬਣੀ ਸੀ ਕਬਰਾਂ ਦੇ। ਉਹ ਬੰਦਾ ਬਾਬਾ ਚੰਗਾ ਮੋਟਾ ਤਗੜਾ ਸੀ। ਉਹ ਪਠਾਨਦਾਰ ਦੇ ਕੋਲ ਗਿਆ, ਉਹ ਠਾਣਦਾਰ ਸਿੱਖ ਸੀ। ਉਹ ਨਹੀਂ ਸੀ ਮੰਨਦਾ, ਖਲਕਾ ਚੱਲ ਫਿਰ ਨਿਕਲ ਬੰਨੇ ਬੰਦੇ ਨਿਕਲ ਜਿਹਨੂੰ ਵੇਖ ਲੈਨੇ ਆ। ਅੱਛਾ ਕਿਆ ਕਹੇਗਾ ਨਹੀਂ ਜੀ, ਜੋ ਤੁਹਾਨੂੰ ਥਾਂ ਮਾਫ ਕੀਤਾ। ਸਹੀ। ਇੱਕ ਦਬਕੇ ਨਾਲ ਹੀ ਬਹਿ ਗਿਆ, ਆਖੇਗਾ ਚੱਲ ਨਿਕਲ ਬੰਨੇ ਫਿਰ ਤੈਨੂੰ ਵੇਖ ਲੈਣਾ। ਆਖੇਗਾ ਨਹੀਂ ਜੀ ਥਾਂ ਹੀ ਤੁਹਾਡੇ ਨਾਲ ਹੈ, ਜਿੱਥੇ ਮਰਜ਼ੀ ਦੱਬੋ। ਬਾਬੇ ਜਿਹੜੇ ਤੇ ਹਿੰਦੂ ਖੱਤਰੀ ਸਨ ਉਹਨਾਂ ਦਾ ਨਾਮ ਹੁੰਦਾ ਕਿਹਦਾ? ਹਿੰਦੂ ਵੀ ਆਂਦੇ ਆ ਸਨ ਤੁਹਾਡੇ ਪਿੰਡ? ਕਿਆ ਕਹੇ ਤੁਹਾਡੇ ਖੱਤਰੀ ਆ ਇੱਥੇ ਪਿੰਡ 'ਚ ਖੱਤਰੀ ਹਿੰਦੂ ਇੱਥੇ? ਆਹੋ ਇੱਥੇ ਕਿੰਨੇ ਘਰ ਸਨ?
ਉਹ ਕਿੰਨੇ ਘਰ ਸਨ ਹੈ ਕੋ ਦੋ ਚਾਰ ਹੈ ਸਨ ਉਹ ਇੱਕ ਦੋ ਆ ਤਿੰਨ ਚਾਰ ਕੋ ਘਰ ਸਨ ਮਸਾਂ ਦੇ। ਕਿਸੇ ਦਾ ਨਾਂ ਯਾਦ ਹੈ ਖੱਤਰੀ ਦਾ ਹਿੰਦੂ ਦਾ? ਪਾਸ਼ੀ ਹੂੰ ਤੇ ਚੰਨੀ ਹੂੰ ਤੇ ਦਿਆਲ ਸਿੰਘ ਹੂੰ ਤੇ ਉਹਦਾ ਨਾਂ ਖੜੇ ਕੀ ਸੀ। ਇਹ ਖਸੇ ਨੇ ਤਰਾ ਚਾਰ ਇਹ ਕੀ ਕੰਮ ਕਰਦੇ ਹਨ ਖੱਤਰੀ? ਇਹ ਦੁਕਾਨਾਂ ਪਾਈਆਂ ਨੇ ਆਪਣੀਆਂ ਕਾਹਦੀਆਂ? ਦੁਕਾਨਾਂ ਕਰਿਆਨੇ ਦੀਆਂ। ਕਰਿਆਨੇ ਦੀਆਂ। ਅੱਛਾ ਅੱਛਾ ਹਾਂ ਧਾਰ ਧੂਰ ਦਿੰਦੇ ਹਾਂ। ਹਾਂ ਅੱਛਾ ਇਹ ਦੁਕਾਨਾਂ ਕਰਦੇ ਹਾਂ। ਜੀ ਹਾਂ ਜੀ ਹਾਂ। ਸਹੀ ਹੈ। ਇਹਨਾਂ ਖਸੇ ਜ਼ਮੀਨ ਕੋ ਨਹੀਂ ਸੀ, ਹੂੰ ਜ਼ਮੀਨ ਸਿੱਖਾਂ ਦੀ ਸੀ ਸਾਰੀ। ਹੂੰ ਹਾਂ ਸਹੀ ਹੈ। ਤੇ ਫਿਰ ਜਦੋਂ ਇੱਥੋਂ ਗਏ ਨੇ ਕਿਵੇਂ ਨਿਕਲੇ ਬਾਬਿਓ? ਹਾਂ ਜਦੋਂ ਇੱਥੋਂ ਗਏ ਨੇ ਹਾਂ ਕਿਵੇਂ ਨਿਕਲੇ? ਸਗੋਂ ਨੁਕਸਾਨ ਹੋਇਆ ਵਾਰ ਟੁੱਕ ਤੇ ਨਹੀਂ ਹੋਈ ਪਿੰਡ 'ਚ? ਕੋਈ ਨਹੀਂ। ਹੂੰ ਇੱਥੇ ਆਪਣੇ ਦੋ ਤਿੰਨ ਬੰਦੇ ਨੇ ਮਰਵਾਏ ਸਨ ਸਾਡੇ ਪਿੰਡ ਦੀਆਂ। ਹੂੰ ਇੱਕ ਕਤਲ ਕੌਰ ਜਨਾਨੀ ਸੀ, ਉਹ ਮੇਰੇ ਨੰਬਰਦਾਰ ਨਹੀਂ। ਹੂੰ ਇੱਕ ਉਹਦਾ ਮੁੰਡਾ ਸੀ ਨਾਲ ਗਰਨਾਮੀ, ਹੂੰ। ਉਹ ਖੜ ਕੇ ਚੱਲ ਇੱਕ ਹੋਰ ਦਿਨ ਗਰਨਾਮੀ ਇੱਥੇ ਰਹਿ ਜਾਏਗਾ, ਇਹ ਨੰਬਰਦਾਰ ਹੋ ਜਾਏਗਾ। ਹੂੰ ਜ਼ਮੀਨ ਦੀ ਬਾਬਾ ਸੀ। ਹੂੰ ਇੱਕ ਅਸਲ ਕੌਰ ਤੇ ਮਾਮਦੀਨ ਮਾਛੀ ਤੇ ਬੂਟਾ ਨਾਈ ਸੀ ਹੂੰ ਤੇ ਇਹ ਇਸ ਤਰ੍ਹਾਂ ਚਸਕਾਰ ਸਾਰੇ ਨੇ। ਇੱਕ ਕਸਰਾ ਮਹਿਰ ਸੀ, ਇਹਨੇ ਦੂਸਰਾ ਬੰਦੇ ਮਰਵਾਏ ਸਨ। ਚੰਗੇ ਭੈੜੇ ਸਾਰਿਆਂ 'ਚ ਹੁੰਦੇ ਮਜ਼ਮਾ 'ਚ ਮੁਸਲਮਾਨ ਹੀ ਸੀ। ਇੱਕ ਬਾਬਾ ਭੁੱਲਦਾ ਇੱਕ ਕਤਰ ਕੌਰ ਮਰੀ ਹੈ ਗੋਰੇ ਵਾਲੇ ਖੂਹ ਤੇ। ਅੱਛਾ ਅੱਛਾ ਬਾਕੀ ਕੋਈ ਕਤਲ ਨਹੀਂ ਹੋਇਆ ਸਾਡੇ ਪਿੰਡ। ਅੱਛਾ ਅੱਛਾ ਇੱਕ ਲਾਭ ਸਿੰਘ ਮੋਇਆ ਸੀ ਉਸੇ ਮੋਗੇ ਦੇ, ਹੂੰ ਮੋਗੇ ਦੇ ਕਿਹੜੇ ਦੇ? ਉਹ ਕਿਸ ਮਾਰਿਆ ਸੀ? ਉਹ ਵੀ ਮਰਾਲੀ ਵਾਲੇ ਖੱਬੇ ਕੀ ਵਾਲਿਆਂ ਮਾਰਿਆ? ਵਡੇਰਾ ਸੀ, ਬਿਲਕੁਲ ਵਡੇਰਾ ਆਇਆ ਸੀ। ਖੱਬੇ ਕੀ ਵਾਲਿਆਂ ਮਾਰਿਆ ਸੀ? ਛੁਰੇ ਜਿਹਨੂੰ ਆਂਦੇ ਸੋ ਹਾਂ ਛੁਰੇ, ਉਹਨੇ ਛੁਰਾ ਮਾਰਾ ਨੇ, ਛੁਰਾ ਮਾਰਾ। ਛੁਰੇ ਮਾਰੋ ਖੱਬੇ ਕੀ ਦੇ ਸਨ? ਹੈਨਾ ਹਾਂ ਚਲੋ ਉਹ ਨਾ ਮਾਰਾ ਸੀ, ਵਡੇਰਾ ਜਿਹਾ ਸੀ ਬਹੁਤ। ਹਾਂਜੀ। ਅੱਛਾ ਅੱਛਾ ਇਹ ਦੋ ਤਿੰਨ ਨੁਕਸਾਨੇ ਗਏ ਸਨ ਉਹਨਾਂ ਦੇ, ਹਾਂਜੀ ਦੋ ਤਿੰਨ ਮਰ ਗਏ ਹਨ। ਆ ਦੋ ਤੇ ਆਪਣੇ ਤਿੰਨ। ਮੁਸਲਮਾਨਾਂ ਜੋ ਇੱਕ ਉਹਦੀ ਜਿਹੜੀ ਬੱਚੀ ਸੀ ਨਾ ਕਸਰ ਕੌਰ ਦੀ, ਉਹ ਤੇ ਲਾਲ ਕੀਤੀ ਸੀ ਹੂੰ ਤੇ ਕਸਰ ਕੌਰ ਨੇ ਬੁਰਾ ਭਲਾ ਕਰ ਕੇ ਫਿਰ ਉਹਨੂੰ ਮਾਰ ਦਿੱਤਾ। ਉੱਥੇ ਕਬਰਾਂ ਕੋਈ ਮਾਰਿਆ ਨੇ ਕਬਰਾਂ। ਇਹ ਸਾਨੂੰ ਪਤਾ ਨਾ ਮਾਂ ਜੀ ਮਾਛੀ ਨੇ ਅੱਜ ਕੱਲ੍ਹ ਕੋਈ ਰੋਡ ਕਰ ਸੁਣੀ ਹੈ ਤੇ ਆਖੜੀ ਮਾਂ ਜੀ ਨੇ ਮੇਰਾ ਨਿਕਾਹ ਕਰਨਾ ਹੈ। ਉਹ ਆਖੜੀ ਕਿ ਮੈਂ ਨਹੀਂ ਨਿਕਾਹ ਕਰਨਾ। ਹੂੰ ਇਸ ਨੇ ਕਿਹਾ ਤੇ ਇਹ ਮਾਂ ਜੀ ਮੈਂ ਲੈ ਰਹੀ ਮਾਛੀ ਤੇ ਉਹਨੂੰ ਮਰਵਾ ਛੱਡਿਆ। ਹਾਂਜੀ। ਹੂੰ ਉਦੋਂ ਪਿਆਰ ਮੁਹੱਬਤ ਕਿਵੇਂ ਦਾ ਹੁੰਦਾ ਸੀ? ਸ਼ਰਮੋਈਆ ਬਾਬਾ ਸੀ? ਹਾਂ ਧੀਆਂ ਭੈਣਾਂ ਸ਼ਰਮੋਈਆ ਆਂਦੇ ਬੜਾ ਹੁੰਦਾ ਸ਼ਾਬਾਸ਼ ਬਿਲਕੁਲ। ਹੈ। ਉਦੋਂ ਸਾਰੇ ਆਪੋ ਆਪਣੇ ਧੀ ਭੈਣੀਆਂ ਨੇ ਨਾਲ। ਸਿੱਖ ਜਿਹੜੇ ਨੇ ਉਹ ਮੁਸਲਮਾਨਾਂ ਦੀ ਧੀਆਂ ਨੂੰ ਨਹੀਂ ਸਮਝਿਆ ਆਪਣੀਆਂ ਧੀਆਂ ਜੀ, ਹਾਂ ਬਿਲਕੁਲ ਬਿਲਕੁਲ। ਮੁਸਲਮਾਨਾਂ ਨੇ ਨਹੀਂ ਸਮਝਿਆ ਆਪਣੀਆਂ ਧੀਆਂ ਭੈਣਾਂ ਹੈ। ਆਹ ਕੁਝ ਬਣਾ ਨਹੀਂ ਸੀ ਕੋ ਬਿਲਕੁਲ ਨਹੀਂ। ਹੁਣ ਤੇ ਲੁੱਚ ਬਣੇ ਬੜਾ ਨਿਕਲਿਆ ਹੈ ਕਰਨਾ ਕੀ। ਯਾਨੀ ਤੁਹਾਡੇ ਨਾਲ ਉਹਨਾਂ ਦਾ ਬੜਾ ਲਗਾਓ ਸੀ ਹੈ, ਸਿੱਖਾਂ ਦਾ ਵੀ ਹਿੰਦੂਆਂ ਦਾ ਵੀ, ਜੀ ਹਾਂ। ਮੁਸਲਮਾਨ ਆਪਣੇ ਸਹੀ ਭਾਈਚਾਰਾ ਸੀ ਬਿਲਕੁਲ ਹੈਂ? ਬਿਲਕੁਲ। ਸਾਡਾ ਅਸੀਂ ਝੂਠ ਨਹੀਂ ਮਾਰਨਾ, ਸਾਡਾ ਪਿਓ ਕਮਜ਼ੋਰ ਸੀ, ਹੂੰ ਕੰਮ ਕਰ ਕੋਈ ਨਹੀਂ ਹੁੰਦਾ। ਵਾਹੀ ਆਪੋ ਆਪਣੀ ਵਾਹੀ ਕਰਨੀ ਤੇ ਸਾਰਾ ਦਿਨ ਕਣਕ ਵੱਢ ਦੇਣਾ, ਸਾਰਾ ਦਿਨ ਕਣਕ ਵੱਢ ਦੇਣਾ, ਇੱਕ ਭਰੀ ਸ਼ਾਮ ਨੂੰ ਲਾਣੀ ਕਰਨੀ। ਹੂੰ ਸ਼ਾਮ ਤੇ 8-10 ਲਾਈਆਂ ਹੋਣੀ ਕਰਨੀਆਂ ਸਿਰ ਤੇ ਦਾਣੇ ਘੱਟ ਹੁੰਦੇ ਸਨ। ਹੂੰ ਤੇ ਇਹਨਾਂ ਫਿਰ ਸਿੱਖਾਂ ਨੇ ਪੈਪ ਪੋਗਰਾ ਆਪਣਾ ਕਰ ਥੋੜੇ ਦੇ ਕੇ ਇਹਨਾਂ ਦਾ ਕਮੀਆਂ ਦਾ ਕੰਮ ਕਰ ਦਿੰਦੇ ਸਨ। ਕੰਮ ਕਰ ਹਾਂ ਯਾਨੀ ਕੰਮ ਹੁੰਦੇ ਹੋ ਕਿਸੇ ਵੇਲੇ ਮਾੜਿਆਂ ਦੇ ਜੀ, ਹੈਂ? ਜੀ। ਮੁਸਲਮਾਨਾਂ ਦੇ ਵੀ ਆਪਣੇ ਸਿੱਖਾਂ ਦੇ ਵੀ ਬਿਲਕੁਲ ਬਿਲਕੁਲ। ਸਹੀ ਹੈ। ਚਾਚਾ ਪਾਣੀ ਭਰਨ ਵਾਲਾ ਖੂਹ ਕਿੱਥੇ ਹੁੰਦਾ ਜਿੱਥੋਂ ਪਾਣੀ ਪੀਂਦੇ ਹਾਂ ਸਾਰੇ? ਉਹ ਗੋਰੇ ਵਾਲਾ ਇੱਕ ਹੀ ਚੰਦਰ ਪਾਣੀ ਦਾ ਪੀਣ ਵਾਲਾ ਘਰ ਵਾਸਤੇ ਪਿੰਡਾਂ ਵਾਸਤੇ ਆ ਇੱਥੇ ਖੂਹੀ ਹੁੰਦੀ ਸੀ। ਕਿੱਥੇ ਕਰਦੇ? ਅੱਛਾ ਸ਼ਾਹ ਦੇ ਦਰਬਾਰ ਚ। ਅੱਛਾ, ਇੱਥੇ ਦਰਬਾਰ। ਹਾਂ ਇੱਕ ਉੱਥੇ ਰੱਖੀ ਹੁੰਦੀ ਸੀ। ਹਾਂ ਹਾਂ ਇੱਕ ਉਹ ਸਾਡੇ ਗੋਲ ਪਰ ਖੂਹੀ ਨਿਸ਼ਾਨ ਹੁੰਦੀ ਸੀ। ਸਿੰਘ ਤੇ ਮੈਂ ਤੁਹਾਨੂੰ ਦੱਸਦਾ, ਨਿਸ਼ਾਨ ਤਿੰਨ ਚਾਰ ਸਿੰਘ ਦੇ ਸਿੰਘ। ਬੂਹੇ ਅੱਗੇ ਹਾਂ ਹਾਂ ਖੂਹੀ ਸੀ ਸਿੱਖਾਂ ਦੀ, ਸਿੱਖਾਂ ਦੀ ਤੇ ਸਾਈਆਂ ਦੀ ਖੂਹੀ ਸੀ ਉਹਨਾਂ ਦੀ ਬਸਤੀ ਦੇ ਵਿੱਚ। ਉਹਨਾਂ ਉਹਨਾਂ ਦੀ ਦੀ ਬਸਤੀ ਇੱਥੇ ਤੇ ਸੀ। ਦੂਸਰੀ ਇੱਥੇ ਖੂਹੀ ਸੀ ਇਹ ਡੇਰਾ ਸੀ ਹਾਂ ਹਾਂ ਆਪਣਾ ਗੁਲਾਮ ਕੁਤਬ ਸ਼ਾਹ ਦਾ, ਹਾਂ ਇਹਦੇ ਵਿੱਚ ਖੂਹੀ ਸੀ। ਬਾਕੀ ਅੰਦਰਲਾ ਖੂਹ ਸੀ ਇਸ ਸਾਈਡ, ਹਾਂ 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 ਇੱਥੋਂ ਲੋਕ ਪਾਣੀ ਲੈਂਦੇ ਸੀ। ਅੱਛਾ ਅੱਛਾ ਮੁਸਲਮਾਨ ਸਾਰੇ ਇਹਨਾਂ ਹਾਂ, ਕੋਲ ਫਿਰ ਹੌਲੀ ਹੌਲੀ- ਨਲਕੇ ਵੀ ਕੁਝ ਲੱਗੇ ਸਨ। ਹੌਲੀ ਹੌਲੀ ਲੋਕਾਂ ਦੇ ਵਿਰਲੇ ਨਲਕੇ ਲਵਾਉਣ ਲੱਗ ਪਏ ਹਾਂਜੀ ਤੇ ਆਪਣੀ ਗੁਜ਼ਰੀ ਹੁੰਦੀ ਸੀ। ਹਾਂ ਹਾਂ ਹਾਂਜੀ ਨਲਕੇ ਵੀ ਇਹ ਨਿੰਦ ਵਿਚਾਰ ਕੋਈ ਨਹੀਂ। ਓਏ ਤੂੰ ਕੀ ਕਰਨਾ ਹੈ? ਹਾਂ ਹਾਂ ਇਹ ਨਿੰਦ ਵਿਚਾਰ ਕੋਈ ਨਹੀਂ ਰਹੀ। ਜਿਸ ਇਸ ਮਾੜੇ ਸਿਰ ਹੱਥੇ ਕਰਨਾ ਹੈ। ਸਹੀ ਹੈ। ਹਾਂ ਵਕਤ ਉਹ ਚੰਗਾ ਸੀ ਕਿ ਹੋਣ ਵਾਲਾ? ਉਹ ਅੱਲਾਹ ਨੂੰ ਰਾਜੀ ਰੱਖਦੇ ਸਨ। ਹਾਂਜੀ ਹਾਂਜੀ ਕਿਉਂ ਬਾਬੇ ਉਹ ਵਕਤ ਉਹ ਸਹੀ ਸੀ ਕਿ ਹੋਣ ਵਾਲਾ ਜਿਹੜਾ ਜਾ ਰਿਹਾ? ਸਾਰਾ ਹੀ ਚੰਗਾ ਸੀ, ਕਿਵੇਂ? ਸਾਰਾ ਹੀ ਚੰਗਾ ਸੀ। ਸਾਡੇ ਵਾਸਤੇ ਵੀ ਚੰਗੇ ਨੇ, ਸਾਡੇ ਵਾਸਤੇ ਉਹ ਵੀ ਚੰਗੇ। ਨਹੀਂ ਮੈਂ ਦੌਰ ਦੀ ਗੱਲ ਕਰਨਾ ਵੀ ਉਹ ਦੌਰ ਸਹੀ ਹੁੰਦਾ ਸੀ ਤੁਹਾਡਾ ਕਿ ਹੋਣ ਵਾਲਾ ਜਿਹੜਾ ਮਜ਼ੀਦ ਆ ਗਿਆ? ਹਾਂ ਇਹ ਵੀ ਚੰਗੇ ਨੇ ਸਾਡੇ ਵਾਸਤੇ, ਉਹ ਵੀ ਬੜੀ ਚੰਗੇ। ਇਹ ਆਪੋ ਆਪਣੇ ਦੇਣ ਦੀ ਗੱਲ ਹੁੰਦੀ ਹੈ। ਬਾਅਦ ਚ ਮਿਲਣ ਆਏ ਨਾ ਆਪਣੇ ਪਿੰਡ ਹਾਂ। ਕੋਈ ਸਰਦਾਰ ਬਾਅਦ ਚ ਆਇਆ ਪਿੰਡ ਆਪਣੇ ਆਏ ਨੇ ਵੇਖਣ ਵਾਸਤੇ ਕਿ ਨਹੀਂ? ਉਹ 47 ਤੋਂ ਬਾਅਦ ਉਹ 3 ਸਿੱਖ ਆਏ ਹਨ ਇੱਥੇ। ਅੱਛਾ ਜਿਹੜਾ ਭਾ ਦੱਸਣ ਦੇ ਅੱਗੇ ਹਾਂ ਜਿਹੜੇ ਭਾ ਨੇ ਅੱਗੇ ਦੱਸੇ ਨੇ ਉਹ ਹਾਂ ਕਿਹੜੇ ਕਿਹੜੇ ਆਏ ਸਨ? ਤੈਨੂੰ ਵੀ ਯਾਦ ਕਿਸੇ ਦਾ ਨਾਂ ਕਿ ਨਹੀਂ? ਇੱਕ ਤੇ ਤਾਰਾ ਸਿੰਘ ਸੀ, ਹਾਂ ਇੱਕ ਸੀ
ਕੀ ਨਾ ਤੇਜੇ ਦੀ ਜ਼ਮੀਨ ਰਹਿ ਗਈ ਸੀ ਤੇਜਾ ਸਿੰਘ ਹਾਂ ਹਾਂ ਤੇ ਤੇਜਾ ਜਿਹੜਾ ਸੀ ਉਹਦੇ ਨਾਮ ਕੀ ਖੜੇ ਬਲਕਾਰਾ ਸਿੰਘ ਸੀ। ਇਹ ਦੋ ਤਿੰਨ ਜਣੇ ਆਏ ਨੇ ਹੈ। ਤਿੰਨ ਜਿਹੜੇ ਆਏ ਸਨ ਉਹਨਾਂ ਦੀ ਜ਼ਮੀਨ ਕਿਸੇ ਉਹ ਵਾਵਾ ਤੇ ਮਹੀਨਾ ਡੂਢ ਰਹਿ ਗਏ ਉਹ ਆਏ ਨਾ ਅੱਛਾ ਅੱਛਾ ਤੇ ਮੇਰੇ ਪਿਓ ਆਖਣ ਲੱਗਾ ਮੈਂ ਉਹ ਮਾਂ ਜਾਣੇ ਆ ਰੋਟੀ ਮੇਰੇ ਲੋ ਖਾਣੀ ਜੇ ਵੇ ਜਾ ਫਰਾਂਸ ਹੋ ਲੈਣੀ ਜੇ ਸਾਰੀ ਉਮਰ ਹੀ ਕੰਮ ਰਿਹਾ ਤੂੰ ਗਾਲੀ ਕਰਦੇ ਰਹੇ ਆਖਣ ਲੱਗਾ ਰੋਟੀ ਖਾਓਗੇ ਤੇ ਡੰਗਣੀ ਮੈਂ ਨਹੀਂ ਰਹਿਣਾ ਜਾ ਪਕਾ ਜਾ ਕੇ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਖਵਾਈ ਸੀ। ਮਿਲ ਜਾ ਮੇਰੀ ਮਾਂ ਮਰ ਗਈ ਸੀ ਨਿੱਕੀ ਨਿੱਕੀ ਭੈਣਾਂ ਸਨ ਤੇ ਸਿਰ 'ਚ ਗੱਲ ਕੋਈ ਨਹੀਂ ਸੀ ਆਪਣੇ ਹੱਥਾਂ ਨਾਲ ਮੈਂ ਰੋਟੀ ਪਕਾਈ ਪਕਾ ਕੇ ਜਾਨੇ ਨਾਈ ਉਹਨਾਂ ਖਵਾਈ ਸੀ। ਉਹ ਸਰਦਾਰਾਂ ਨੂੰ ਸਿੱਖਾਂ ਨੂੰ ਆਹੋ ਮੰਜੀ में डालती बिछाती कोई चरते वाले चौल पकाए नाल मां वाली दाल पकाई होर कोई शै नहीं गोश्त ना अंडे ना कोई शै नहीं मां वाली दाल ते चौल मिठे ते ना रोटी ਯਾਨੀ ਤੁਸੀਂ ਸਹੀ ਉਹਨਾਂ ਨੇ ਕੀਤੀ ਕਿ ਇਹ ਸਾਡੇ ਪਿੰਡ ਦੇ ਇੱਥੋਂ ਗਏ ਨੇ हाँ ਤੁਸੀਂ ਚਾਹ ਸਹੀ ਕੀਤੀ ਮਤਲਬ ਉਹਨਾਂ ਦੀ ਸਾਡੇ ਪਿੰਡ ਦੇ ਨੇ ਇੱਥੋਂ ਉਹਨਾਂ ਦੇ ਵੱਡੇ ਗਏ ਨੇ ਤੇ ਆਏ ਨੇ ਖਾਤਰ ਤੋਂ ਸਹੀ ਠੀਕ ਹੈ ਬਾਬਿਓ।